साथ है। ਉਹਦੀ ਲੈਬਾਰਟਰੀ ਉਹਦੇ ਸਾਥ ਹੀ ਆ। ये साथ है। अच्छा बिल्कुल साथ है। ये बिल्कुल साथ है। ਜਿੱਥੇ ਸਾਥ ਹੀ ਸੁੱਟ ਕੇ ਨਹੀਂ ਆਈਦਾ ਸਾਥ ही ਆ। Oh yes yes yes। कोई बात नहीं। एमरजेंसी जी जी आप बेफिक्र हो जाएं, आप टेंशन न लें। आपको पता नहीं ये हॉस्पिटल कितना चलता है। मेरी बात सुने जी आपने सारे मरीज मेरी लेबोरेटरी में भेजने, मैं चेक करूंगी। आप टेस्ट करेंगी? मैं यू टेस्ट करूंगी। अच्छा टेस्ट ਤੁਸੀਂ ਯੂਰੀਨ ਟੈਸਟ ਕਰ ਲੈਂਦੇ ਹੋ? यूरियन सुना जी? हाँ हाँ कर लूंगी, कोई मसला नहीं। ਸਾਡੇ ਡਾਕਟਰ ਸਾਹਿਬ ਵੱਡੇ ਨੇ ਉਹ ਟੈਸਟ ਵੀ ਕਰ ਲੈਂਦੇ ਆ। सच्ची? ਐਸੇ ਵੀ ਬੇਗਾ मैं बात कर मेरी तबीयत खराब होती है हाँ। मैं तो झड़का के चेक कर लेना। डॉक्टर साहब कितने प्यारे हैं आप। ओह माय गॉड। डॉक्टर साहब ਪਤਾ ਕੀ ਹੈ ਡਾਕਟਰ ਕਰਦਾ ਕੁਝ ਨਹੀਂ ਪੈਸੇ ਕੱਢਦਾ ਬਸ। डॉक्टर तो आई नो ਉਹਨੇ ਪੈਸੇ ਕਿਦਾਂ ਕੱਢ ਲੰਗੇ ਤੋੜ ਤਾਂ ਪੜ ਲਾਇਆ ਉਹਨੇ ਤਾਂ ਕਿੱਥੇ ਨਿਕਲੇ। ਡਾਕਟਰ ਨੂੰ ਹੱਥ ਪਾ ਹੀ ਲੈਣਾ। डॉक्टर साहब ये फैशन है, फैशन ये फैशन है, ये फैशन मुझे नहीं पसंद आया। देखो ना कितनी गर्मी पड़ रही है, आदमी ऐसे भी नहीं कर सकता, ऐसे भी नहीं कर सकता आदमी। ये क्या फैशन हुआ? ये ऐसे फैशन होते हैं? फैशन तो होते हैं कम से कम सिर का चीर नजर आना चाहिए। ਬਟਨ ਖੋਲ ਕੇ ਰੱਖੀਦਾ ਵਾ। क्यों? ਆਹੋ ਇਦਾਂ ਫਿਰ खोल दो, ਮਲਾਈ ਨਹੀਂ ਆਉਂਦੀ खोल ਦੁੱਧ दो। ਤਸਲੀਮ ਬਾਸ ਨੂੰ ਬੁਲਾਓ। ਉਹਨੂੰ ਅਸੀਂ ਨਹੀਂ ਬੁਲਾਉਂਦੇ, ਸਾਨੂੰ ਨਹੀਂ ਬੁਲਾਉਂਦਾ। अच्छा आप मुझे ये बताएं जी मोहतरमा, जी जी तो आपकी लेबॉर्टरी है? हाँ साथ ही है। क्या नाम क्या आपकी लेबॉर्टरी का? पिंक लेबोरेटरी। पिंक लेबॉर्टरी का ਪਿੰਕੀ ਅੱਜ ਕੱਲ੍ਹ ਮਸ਼ਹੂਰ ਹੈ ਪਿੰਕ ਤਾਂ ਤੇਰੀ ਪਰ पिंक लेबॉर्टरी तो मुकदरा नाल लगदी है जी। हाँ ना पिंक आप आए अच्छा check पिंक करें। चलदी नहीं तो पिंक चलदी नहीं। क्यों? पिंक नू तो पिंक नू तो पिंक लेबोरेटरी है मेरी, समझ आई? पिंक लेबॉर्टरी तो लोग तरसे पे। अच्छा लेबॉर्टरी हुंदी ब्राउन लेबॉर्टरी हुंदी है, हल्की गंदमी लेबॉर्टरी हुंदी है। लेबॉर्टरी अब देख के कीमिया की टिक्की याद आ जाती है। आप रिजल्ट तो करके ਇਹ ਤੇ ਉਹ ਕੀਮੇ ਵਾਲੀ ਟਿੱਕੀ ਤੇ ਕੈਚਅਪ ਪਾ ਕੇ ਐਡਾ ਸੋਹਣਾ ਚੱਟਦੇ ਆ। ਮੈਂ ਕਹਿੰਦਾ ਕਿ ਇਹ ਜਿਹੜਾ ਤੂੰ ਅਸੀਂ ਤੈਨੂੰ ਸਮਝ ਆ ਗਈ ਆ। और ये शौक ना आलू वाली खांदे, अच्छा आलू भी वो जेडे लगे हों। आला ਨਹੀਂ ਤੁਹਾਡੀ ਲੈਬਾਰਟਰੀ ਪਿੰਕ ਆ। पिंक। पिंक ਤੁਹਾਡੀ लेबॉर्टरी ਲੈਬਾਰਟਰੀ ਚ ਫਿਰ ਅਜੇ ਨਾ ਕੋਈ ਮਰੀਜ਼ ਆਇਆ ਨਹੀਂ ਆ। इतने मरीज आते हैं, मैं आपको क्या बताऊं। ਸਾਡੇ ਨਾਲ ਫਰਾਡ ਨਾ ਹੋ ਜਾਵੇ, ਸਾਡੇ ਨਾਲ ਫਰਾਡ ਨਾ ਹੋ ਜਾਵੇ। ਅਸੀਂ ਤੁਹਾਡੇ ਕੋਲ ਟੈਸਟ ਭੇਜੀਏ ਤੇ ਅੱਗੋਂ ਕਿਸੇ ਹੋਰ ਰੰਗ ਦੀ ਨਿਕਲ ਜਾਵੇ ਲੈਬੋਰਟਰੀ। ਪਿੰਕ ਹੋਣੀ ਚਾਹੀਦੀ ਹੈ ਕਿਉਂਕਿ ਪਿੰਕ ਦੇ ਲੋਕ ਪੈਸੇ ਭਰਦੇ ਆ। ਨਹੀਂ डॉक्टर साहब ਵਾਕਈ ਪਿੰਕ ਆ। हाँ ना पिंक है। ਇਹ ਤੇ ਜਦੋਂ ਮਰੀਜ਼ ਜਾਂਦਾ ਨਾ ਇਹ ਫਿਰ ਬਣੀ ਕਰੀਮ ਲਾਉਂਦੀ ਬਾਅਦ ਚੋਂ। ਕਲੇਜੀ ਹੈ ਭਾਈ ਤੁਸੀਂ ਵੇਖੀ ਆ ਤੁਸੀਂ ਹਰੇ ਕਿਹਦੀ ਵੇਖ ਕੇ ਐਵੇਂ ਰੌਲਾ ਪਾਉਂਦੇ ਕਲੇਜੀ ਹੈ ਅੱਲਾ ਫਿਰ ਖੈਰ। ਕੋਈ ਨਹੀਂ ਪੁੱਤਰ ਜਿਹੜਾ ਪੈਸੇ ਭਰਦਾ ਫਿਰ ਗੌਰ ਵੀ ਕਰਦਾ। ਉਹਦੀ ਇਨਵੈਸਟਮੈਂਟ ਹੋਈ ਹੁੰਦੀ ਹੈ ਪੁੱਤਰ, ਉਹ ਤਾਂ ਗੌਰ ਨਾ ਦੇਖਦਾ। ਉਹ ਦਿਲ ਕਰੇ ਪਹਿਲੇ ਛਿੱਲ ਕੇ ਵੀ ਦੇਖਦਾ ਉਹ। ਮੈਨਾਂ ਫਰਾਡ ਨਾ ਹੋ ਜਾਵੇ, ਮੈਨਾਂ ਫਰਾਡ ਨਾ ਹੋ ਜਾਵੇ। डॉक्टर साहब जी, जी। ਨਹੀਂ ਤੁਹਾਡੀ ਲੈਬਾਰਟਰੀ ਚ ਸਾਰੇ ਬਲੱਡ ਟੈਸਟ ਹੋ ਜਾਂਦੇ ਆ। ਹਾਂਜੀ ਹੋ ਜਾਂਦੇ ਮੈਂ ਵਾਈਟ ਸੈੱਲ ਚੈੱਕ ਕਰਾਉਣੇ ਆ। ਤੇਰੇ ਬਿਲਕੁਲ ਔਰ ਕੇਕ ਆ ਔਰ ਤੁਸੀਂ ਏਦਾਂ ਕਰੋ ਆਪਣੀ ਲੈਬਾਰਟਰੀ ਲਿਆਓ ਇੱਥੇ, इधर नहीं ਕਿਉਂਕਿ आप ਵਾਈਟ ਸੈੱਲ ਵਾਲੇ ਬੰਦੇ ਬਹੁਤ ਇਕੱਠੇ ਹੋਏ ਆ। ਵਾਈਟ ਸੈੱਲ ਜਿਹੜੇ ਮੇਰੇ ਕੋਲ ਆ ਨਾ जी जी ਉਹ ਡੱਬੀ ਚ ਪਾਉਣੇ ਔਖੇ ਆ। कैसे। ਉਹ ਇੰਜ ਨਹੀਂ ਕਰਕੇ ਤੁਹਾਨੂੰ ਕੈਚ ਕਰਨੇ ਪੈਣੇ ਆ। डॉक्टर साहब ਓ ਮਾਈ ਗॉड ਇਹ ਮੈਨੂੰ ਲੱਗਦਾ ਵਾਈਟ ਸੈੱਲ ਲੈ ਜਾਣੇ ਨੇ। डॉक्टर ये साहब देखिए मेरी जो एम ओ माय गॉड, ਇਹ ਡਾਕਟਰ ਸਾਹਿਬ ਦੇ ਨਾਲ ਕੱਢ ਰਹੇ देखिए जो मेरी अजय देखिए मेरी नाड़े बाहर आ गई। हाँ ना ਇਹ ਇਦਾਂ ਨਹੀਂ ਹੋਣੀ ਇਦਾਂ ਹੋਣੀ। ਅਸਲ देखो आइया होनी। डॉक्टर अब साहब अच्छा आप कैसे निकालती हैं वेन में से जो? यूं पकड़ के ना। हाँ हाँ ओ माय गॉड। ਪਤਾ ਕੀ ਹੈ ਤੁਸੀਂ ਮੇਰਾ ਜਦੋਂ ਬਲੱਡ ਕੱਢਣਾ ਵਾ ਨਾ ਇਹਨਾਂ ਵੇਨਾਂ ਚੋਂ ਨਹੀਂ ਕੱਢਣਾ ਜਿਹੜੀਆਂ ਲੱਭਣੀਆਂ ਪੈਣ। ਇਹਨਾਂ ਚ ਕਰਨਾ ਬਾਡੀ ਗਿੱਚੀ ਉਹ ਕਿੱਥੋਂ ਕੱਢਣਾ ਜੀ? ਮੇਰੇ ਤੁਸੀਂ ਉਸ ਵੇਨ ਚੋਂ ਕੱਢਣਾ ਜਿਹੜਾ ਲੱਭਣੀ ਨਾ ਪਵੇ। ਹਾਂ ਡਾਇਰੈਕਟ ਆ ਦੇਖੋ ਇਹ ਇੱਥੇ ਆ। ਇਹ वेन कह रहा है कलाई की वेन जली है। ਇਹ ਗਲਤ ਕਹਿ ਰਿਹਾ आप बेफिक्र हो जाएं, आप ऐसा करें अपनी लेबॉर्टरी का ऐसा करें कि हमें वो दे जाएं इश्तिहार
Okay. तो जितने भी पेशेंट आएंगे ना वो पहले आपकी तरफ आएंगे। आपको क्या तो जब आप ਤੁਹਾਡੀ ਬਾਟਰੀ ਰੋਡ ਤੇ ਆ हाँ ना मेन पे ही है। ना रोड ਇਹ ਜਿਹੜੀ ਪਿੰਕ हाँ हाँ ये पिंक मेन ਉਹਨੂੰ ਤੇ ਪਿਛਲੀ ਗਲੀ ਥਾਣੀ ਵੀ ਦਰਵਾਜ਼ਾ ਲੱਗਦਾ ਵਾ हाँ दो दरवाजे लगते हैं। ਇਹ ਤੁਸੀਂ ਗਲਤੀ ਕੀਤੀ ਡੀਲ ਆ ਭਾਵੇਂ ਅੱਗਿਓਂ ਦੀ ਆਵੇ ਭਾਵੇਂ ਪਿੱਛੋਂ ਦੀ ਇਹ ਡੀਲ ਕਰਦੇ ਆ ਐਵੇਂ ਤੁਸੀਂ ਰੋਡ ਤੇ ਲੈਬਾਰਟਰੀ ਬਣਾਈ ਆ ਘੱਟਾ ਮਿੱਟੀ ਪੈਂਦਾ ਰਹਿੰਦਾ ਹੁਣ देखिए डॉक्टर ਸਾਫ साहब। ਸੁਥਰੀ ਰੱਖੀ ਤੁਸੀਂ ਲੈਬਾਰਟਰੀ ਜਿਹੜੀ ਆ ਸਫਾਈ ਦੇ ਨਾਲ ਹੀ ਲੋਕ ਆਉਂਦੇ ਆ ਕਿੱਥੇ ਸਫਾਈ ਬਹੁਤ ਆ ਹਾਂਜੀ ਪਿੰਕ ਕਲਰ ਜਿਹੜਾ ਉਹ ਘੱਟੇ ਮਿੱਟੀ ਤੋਂ ਤਾਂ ਬਹੁਤ ਦੂਰ ਹੈ। ਮੇਲ ਵਾਲੇ ਵਾਸਤੇ ਸਾਰਾ ਚੱਲਦਾ ਇਹ ਵੀ ਗੱਲ ਠੀਕ ਆਈ ਹੈ ਬਾਈ ਤੁਹਾਡੀ ਆਪਣੀ ਪਰੇਸ਼ਾਨੀ ਹੈ ਮੁੜ ਸਾਡੀ ਆਪਣੀ ਹੈ डॉक्टर ਤੁਸੀਂ ਇਸ ਤਰ੍ਹਾਂ साहब। ਕਰੋ ਕਿ ਤੁਸੀਂ ਆਪਣੀ ਲੈਬਾਰਟਰੀ ਦੇ ਵਿੱਚ ਚਲੇ ਜਾਓ ਤੇ ਐਮਰਜੈਂਸੀ ਤੁਸੀਂ ਆਪਣਾ ਕਾਰਡ ਦੇ ਜਾਓ ਜਿੰਨੇ ਵੀ ਪੇਸ਼ੈਂਟ ਆਉਣਗੇ ਪੇਸ਼ੈਂਟ ਆਉਣ ਭਾਵੇਂ ਨਾ ਆਉਣ ਪੇਸ਼ੈਂਟ ਆਉਣ ਭਾਵੇਂ ਨਾ ਆਉਣ ਮੈਂ ਆ ਜਾਣਾ ਮੇਰਾ ਸਾਰਾ ਖੂਨ ਕੱਢ ਕੇ ਨਾ ਨਵਾਂ ਪਾਓ ਜੀਓ ਫਲਕ ਸ਼ੇਰ ਬੱਬਲ ਸੇ ਇਹ ਸਾਰੀ ਤੇਰੀ ਇਨਵੈਸਟਮੈਂਟ ਹੋਈ ਆ ਫੀਮੇਲ ਜਦੋਂ ਵੀ ਆਉਂਦੀ ਆ ਤੇਰੇ ਵਾਲ ਨੂੰ ਲੋਕ ਕਹਿੰਦੇ ਫਲਕਸ਼ਰ ਵੈਰੀ ਗੁੱਡ ਇਸ ਤਰ੍ਹਾਂ ਕੰਮ ਕਿੰਨਾ ਚੱਲਿਆ ਪਿਆ ਮੈਨੂੰ ਕਿਸੇ ਨੇ ਦੱਸਿਆ ਵੀ ਡਾਕਟਰ ਇਦਾਂ ਹੀ ਬਣਦਾ ਵਾ ਅੱਛਾ ਬਾਤ ਇਹ ਹੈ ਕਿ ਪੁੱਤਰੇ ਡਾਕਟਰ ਸਾਹਿਬ ਵੱਡੇ ਜਿਹੜੇ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਉਹਨਾਂ ਨੇ ਕਦੋਂ ਆਉਣਾ ਵਾ ਉਹ ਵੱਡੇ ਡਾਕਟਰ ਸਾਹਿਬ ਨੇ ਵੱਡੇ ਹੁਣ ਗਏ ਹੋਏ ਨੇ ਅੱਛਾ ਤੇ ਹੁਣ ਉਹ ਵੱਡੇ ਹੋ ਗਏ ਨੇ ਤੇ ਹੁਣ ਲੈ ਕੇ ਵਾਪਸ ਆ ਰਹੇ ਨੇ ਡਾਕਟਰ ਸਾਹਿਬ ਆ ਜਾਣ ਤੇ ਸਾਰੇ ਪੇਸ਼ੈਂਟਾਂ ਦੀ ਜਿੰਨੇ ਵੀ ਫਾਈਲ ਸਾਰੇ ਦੀ ਪੜਾ ਕੇ ਤੇ ਰੱਖਦੇ ਡਾਕਟਰ ਸਾਹਿਬ ਨੇ ਚੈੱਕ ਕਰਾਉਣੀ ਹੈ ਸਾਰੇ ਠੀਕ ਹੈ ਜੀ ਮੈਂ ਫਾਈਲਾਂ ਜਿੰਨੀਆਂ ਵੀ ਲੈ ਆਵਾਂਗਾ ਡਾਕਟਰ ਸਾਹਿਬ ਵੈਸੇ ਹੈ ਕਿੱਥੇ ਨੇ ਆ ਜਾਂਦੇ ਨੇ ਹੁਣੇ ਕਿਤੇ ਆ ਜਾਂਦੇ ਨੇ ਕਿਤੇ ਕਿਤੇ ਰਾਹ 'ਚ ਫਸੇ ਹੋਣੇ ਮੈਂ ਕਰਾਂ ਪਤਾ ਪਤਾ ਕਰਦਾ ਪੁੱਤਰੇ ਮੈਂ ਲੈ ਕੇ ਆ ਡਾਕਟਰ ਸਾਹਿਬ ਨਾ ਗੱਡੀ ਸਾਈਡ ਤੇ ਲਾ ਕੇ ਤੇ ਰਕਸ਼ੇ ਤੋਂ ਉਤਰਨ ਦਏ ਆ ਬਿਲਕੁਲ ਆਉਣ ਵਾਲੇ ਆ ਗੱਡੀ ਸਾਈਡ ਤੇ ਲਾ ਕੇ ਤੇ ਰਕਸ਼ੇ 'ਚ ਉਤਰਨ ਦਾ ਜੀ ਜੀ ਰਕਸ਼ੇ ਨੂੰ ਲਾ ਕੇ ਤੇ ਗੱਡੀ ਨੂੰ ਅੰਦਰ ਲਿਆਉਣਾ ਉਹਨਾਂ ਨੂੰ ਨਹੀਂ ਤੇ ਵੈਸੇ ਉਸ ਤੋਂ ਬਾਅਦ ਵੀ ਡਾਕਟਰ ਸਾਹਿਬ ਆ ਰਹੇ ਹੋ ਫਾਈਲਾਂ ਵਗੈਰਾ ਸਾਰਾ ਕੁਝ ਚੈੱਕ ਕੀਤਾ ਆਪਨੇ ਡਾਕਟਰ ਸਾਹਿਬ ਇੱਕ ਗੱਲ ਤੇ ਦੱਸੋ ਜੀ ਜੀ ਤੁਸੀਂ ਸ਼ੁਰੂ ਤੋਂ ਇਦਾਂ ਦੇ ਜਾਂ ਹੁਣ ਆਣ ਕੇ ਲਾਨਤ ਪਈ ਆ ਇਹ ਦੇਖਣ ਵਾਲੀ ਅੱਖ ਚਾਹੀਦੀ ਪੁੱਤਰੇ ਅੱਛਾ ਇਹਨੂੰ ਮੈਂ ਦੱਸਣਾ ਨਹੀਂਗਾ ਤੈਨੂੰ ਮੈਂ ਦੱਸਦਾ ਇਦਾਂ ਚੁਗਲੀ ਹੋ ਜਾਣੀ ਹੈ ਡਾਕਟਰ ਤੁਸੀਂ ਬਣੇ ਕਿਦਾਂ ਮੈਂ ਚੁੱਪ ਕਰਕੇ ਬਣ ਗਿਆ ਪੁੱਤਰ ਕਿਸੇ ਨੂੰ ਦੱਸਦਾ ਤੈਨੂੰ ਬਣ ਦੇਣਾ ਸੀ ਡਾਕਟਰ ਜਦੋਂ ਬਣਾ ਚੁੱਪ ਕਰਕੇ ਬਣ ਜਾਓ ਯਕਦਮ ਹੀ ਅਗਲੇ ਦਾ ਇਲਾਜ ਕਰ ਦਿਓ ਹੈ ਜੇ ਤੁਸੀਂ ਆਪਣੀ ਗੱਲਾਂ ਸਲਾਹਾਂ ਦੇ ਵਿੱਚ ਸਲਾਹਾਂ 'ਚ ਪੈ ਜਾਓਗੇ ਤੁਹਾਨੂੰ ਕਿਸੇ ਨੂੰ ਬਣ ਦੇਣਾ ਡਾਕਟਰ ਨਹੀਂ ਜਦੋਂ ਪਹਿਲੀ ਵਾਰੀ ਜ਼ਿੰਦਗੀ ਟੀਕਾ ਲਾਇਆ ਹੋਣਾ ਤੁਹਾਡੇ ਹੱਥ ਤੇ ਕੰਬੇ ਹੋਣੇ ਨਹੀਂ ਹੱਥ ਕਾਹਦੇ ਕੰਮਣੇ ਦੇ ਬੇਟੇ ਮੈਂ ਉਸ ਤੋਂ ਪਹਿਲੇ ਆਪ ਬਹੁਤ ਲਵਾਏ ਸੀ ਟੀਕੇ ਹੈਪੇਟਾਈਟਸ ਸੀ ਦਾ ਤਾਂ ਮੈਂ ਕੋਰਸ ਕਰਵਾਇਆ ਉਹ ਪੂਰੇ ਤੈਨੂੰ ਪਤਾ ਵੀ 11 ਮਹੀਨੇ ਚੱਲਿਆ ਵਾ ਸਾਰੀ ਮੈਨੂੰ ਉਹਦੀ ਮਰਜ਼ ਦੀ ਰਿਸਰਚ ਹੋ ਗਈ ਮੈਨੂੰ ਪਤਾ ਲੱਗਾ ਕਿ ਹੈਪੇਟਾਈਟਸ ਸੀ ਦੇ ਜਿਹੜੇ ਟੀਕੇ ਆ ਹਾਂਜੀ ਹਾਂਜੀ ਤੁਹਾਨੂੰ ਸੂਈ ਗੈਸ ਵਾਲੇ ਟੋਇਆਂ ਚ ਲਾਏ ਆ ਉਹ ਪਤਾ ਸੀ ਉਹਨਾਂ ਨੇ ਕਿਹਾ ਸੀ ਮਿੱਟੀ ਦੀ ਖੁਸ਼ਬੂ ਆਉਣੀ ਚਾਹੀਦੀ ਵਿੱਚੋਂ ਉਹ ਇਸ ਕਰਕੇ ਉਹਦੇ ਵਾਸਤੇ ਜਗ੍ਹਾ अस्सलाम वालेकुम डॉक्टर जी तमाम पेशेंटों मरीजों की सारी फाइल आपके सामने रखती है एक मरीज है जो ठीक हो गया है तो उसने समुद्री रोड पे जाना है तो कहता मैंने रक्शे पे जाना है 80 रुपये कह दूं उसे सॉरी सॉरी मेरा दिमाग ना खामी आई डोंट कलेक्शन एट फाइटिंग अराउंड ਤੁਸੀਂ ਮੈਨੂੰ ਦੱਸ ਦਿਓ ਕਿ ਨਹੀਂ ਜਾਣਾ ਮੈਂ आई बेट कलेक्शन एट फाइटिंग अराउंड ਮਰੀਜ਼ ਖੱਜਲ ਹੁੰਦਿਆ ਕਿਤੇ ਹੋਰ ਰਕਸ਼ੇ ਤੇ ਚਲੇ ਜਾਵੇ आई यू एट इलेक्शन भाई मैंने पागल समझदा तू I आई गिव अ लॉट आई कम टू एट इलेक्शन पीछे हो जा आई डोंट कलेक्शन एट फाइटिंग अराउंड ਹੁਣ ਮੇਰੇ ਤੋਂ ਚੰਡ ਖਾ ਕੇ ਮੁੜੇਗਾ लिसन मी ए डिस्कनेटी और जर्मन शाबाश अकबर अगला हट जाओ उधर से भाई वेट कलेक्शन एट फाइटिंग अराउंड थोड़ा सा फर्क रख तैਨੂੰ पता भी पैर ਤੇ ਚੜਾ ਦੂ ਟਾਇਰ ਚੰਗਾ ਰਹੇਗਾ पागल लॉट मैंने कुत्ता लगा तू I don't. Disconnecting and waiting around and my ਦੀ ਝੁੱਗੀ ਦੇ ਰਕਸ਼ੇ ਤੁਸੀਂ ਕੋਈ ਨਾ ਵੱਡੇ ਹੀ ਡਾਕਟਰ ਹੋ ਡਾਕਟਰਾਂ ਦੀ ਲਿਖਾਈ ਨਹੀਂ ਸਮਝ ਆਉਂਦੀ ਤੁਹਾਡੀ ਤੇ ਇੰਗਲਿਸ਼ ਦੀ ਵੀ ਨਹੀਂ ਆਉਂਦੀ आई फ्रेशन लो आई गिव अ लॉट इज विजन सरैया करे हो जा ਆਈ ਛੋਟੀ ਬਰਾਡੀ ਕਰੋਟਾ आई विजन लॉट इज विजन आई कम टू से हेड एंड लैश आई डेमो इज सरैया करे हो जा जी डॉक्टर ये पेशेंट ये फाइल है उसकी
ये पेशेंट आया। ये पेशेंट नंबर 17 जो है ना, 17 को बुलाओ, किधर है? 17 पेशेंट को बुलाओ। अच्छा जी, आज उसका ऑपरेट है, उसको बुलाओ जल्दी। जी ओके डॉक्टर साहब ओके। पेशेंट नंबर 6027 हाजिर हो। अब बाकी के पैसे थे, मैंने कभी भी नहीं की थी। 6027 ਨਹੀਂ ਅਸੀਂ ਤਾਂ ਜਦੋਂ ਦਾ ਕਲੀਨਿਕ ਖੋਲਿਆ ਉਦੋਂ ਤੋਂ ਹੀ ਅਸੀਂ ਕਹਿੰਦੇ बेवकूफ आदमी तेन पिया भी जो क्लिनिक च सवेरे सवेरे आवे पुत्र कवालियां लाया कर उची आवाज ना, ਵਾਲੀਆਂ ਨੂੰ अगरबत्तियां लाया करे तो बरकत पैंदी आ। बाहर आउंदे बहुते बहुते। ਡਾਕਟਰ ਸਾਹਿਬ सलामकुम वालेकुम डॉक्टर सलाम, साहब। वालेकुम सलाम, वालेकुम सलाम। ਐਸ ਅਦਾਰੇ ਦੀ ਨਰਸ ਹੈਗੀ ये ਹਾਂਜੀ जी ये नर्स नहीं हो, ये जलसा है। ਟੂਰ ਕੰਮ ਵਾਲੀ ਹੈ ਲੋਕਲ दोस्ता मकसद ले वा खरी। आ पेंसिल किधर है भाई, पेंसिल किधर है? ਡਾਕਟਰ ਸਾਹਿਬ ਤੁਸੀਂ ਸਾਨੂੰ ਦੱਸਿਆ ਹੀ ਨਹੀਂ ਤੁਸੀਂ ਆਉਂਦੇ ਚਲੋ ਅਸੀਂ ਤੇਲ ਹੀ ਚੋ ਦਿੰਦੇ तेल चोना नहीं पुत्र, मेरी तली ते लाउना थोड़ा जिहा। मैं तली ते ला के तेन चंडा मारनी। बेवकूफ हो गया, पागल हो गया। तेल तेन पता क्लिनिक तो केस बिल्कुल दूर रखना। ਉਹ ਕਿਉਂ ਜੀ ਉਹ ਤਾਂ ਰੇਟ ਬਹੁਤ ਵੱਧ ਗਿਆ ਤੇਲ ਦਾ। ਇਹ ਕਲੀਨਿਕ ਦੇ ਅੰਦਰ ਤਾਂ ਲਿਆਉਣਾ ਹੀ ਨਹੀਂ ਤੇ ਲੋਕਾਂ ਨੂੰ ਵੈਸੇ ਸਕੂਨ ਮਿਲਣ ਲੱਗ ਜਾਣਾ ਪੁੱਤਰ। ਜਿਹੜੀਆਂ ਐਂਬੂਲੈਂਸਾਂ ਹੁਣ ਪਾਥੀਆਂ ਤੇ ਕਰਦੀ ਹੈ ਨਾ 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 ਪੁੱਤਰ, ਪੈਨਸਲ ਕਿੱਥੇ ਹੈ? ਪੈਨਸਲ ਮੈਡੀਸਨ ਦੀ ਬੈਟਿਕ ਐਕਸ਼ਨ ਕਰਨੀ ਆ ਪੁੱਤਰ ਓਏ। डॉक्टर साहब ਅਸੀਂ ਜ਼ੁਬਾਨੀ ਮੂੰਹ ਜ਼ੁਬਾਨੀ ਰੱਟਾ ਲਵਾਈਦਾ ਮਰੀਜ਼ ਨੂੰ ਮਰੀਜ਼ ਜਿੰਨੇ ਵੀ ਨੇ ਨਾ, ਹਾਂਜੀ। ਸਾਰਿਆਂ ਨੂੰ ਡਬਲ ਡਬਲ ਇੱਕ ਇੱਕ ਬੈੱਡ ਤੇ ਨਾ ਦੋ ਦੋ ਜਣਿਆਂ ਨੂੰ ਪਾ ਦੇ। ਇਹ ਨਰਸ ਮੈਂ ਨਾ ਉੱਤੇ ਥੱਲੇ ਰੱਖ ਕੇ ਦੋ ਦੋ ਇਕੱਠੇ ਇਕੱਠੇ ਚੈੱਕ ਕਰਨੇ ਆ। ਮੇਰੇ ਕੋਲ ਟਾਈਮ ਨਹੀਂ ਹੈ ਪੁੱਤਰ, ਮੈਨੂੰ ਜਲਦੀ ਬਹੁਤ ਆ। डॉक्टर ਤੁਹਾਡੀ ਜੀ साहब ਟਾਈਮਿੰਗ ਦਾ ਮਸਲਾ ਵਾ ਤੇ ਤੁਸੀਂ ਪਹਿਲੇ ਉਹ ਹੱਲ ਕਰ ਆਉਣਾ ਸੀ डॉक्टर साहब ਤੇਰੀ ਵਜ੍ਹਾ ਨਾਲ ਬਣਿਆ, ਤੇਰੀ ਵਜ੍ਹਾ ਨਾਲ ਬਣਿਆ। ਤੂੰ ਜਿਹੜਾ ਜਜ਼ਬਾਤੀ ਹੋ ਜਾਂਦਾ, ਮੇਰੀ ਵੀ ਟਾਈਮਿੰਗ ਅੱਗੇ ਪਿੱਛੇ ਕੀਤੀ ਪਈ। ਕਾਹਦੇ ਸਪੈਸ਼ਲਿਸਟ ਹੋ ਤੁਸੀਂ ਡਾਕਟਰ ਮੈਂ डॉक्टर साहब मेरी गल सुनो जी, जी। ਤੁਸੀਂ ਮਰੀਜ਼ਾਂ ਨੂੰ ਦੋਵਾਂ ਇਕੱਠੇ ਚੈੱਕ ਕਰਦੇ ਹੋ ਮੈਂ ਡਬਲ ਡਬਲ ਚੈੱਕ ਕਰਦਾ ਕਿਉਂਕਿ ਸਿੰਗਲ ਨੂੰ ਉਹਨੇ ਪੈਸੇ ਬਹੁਤ ਬਣੇ ਆ, ਇਸ ਕਰਕੇ ਦੋ ਜਣੇ ਰਲ ਕੇ ਦਿਖਾਉਣ। ਡਾਕਟਰ ਸਾਹਿਬ ਅਸੀਂ ਤਾਂ ਅਗਲੇ ਦਾ ਫਾਇਦਾ ਕੱਢਦੇ ਆ, ਮਰੀਜ਼ ਦਾ ਫਾਇਦਾ ਕੱਢਦਾ ਹੈ। ਇਹ ਤੋਂ ਪਰੇ ਨਹੀਂ ਡਾਕਟਰ ਦੋਵਾਂ ਸਾਈਡਾਂ ਤੋਂ ਵੀ ਚੈੱਕ ਕਰ ਦਿੰਦੇ ਨਹੀਂ? ਡਾਕਟਰ ਸਾਹਿਬ ਇੱਧਰ ਆ ਬੈ। ਐਡੀ ਤਿਆਰ ਹੋ ਕੇ ਆਉਣ ਦੀ ਕਿਹੜੀ ਲੋੜ ਹੈ ਤੈਨੂੰ ਹਸਪਤਾਲ ਦੇ ਵਿੱਚ ਹੈ? ਇਹ ਬਸ ਜੀ ਮਰੀਜ਼ ਦੇ ਬੈੱਡ ਦੀ ਚਾਦਰ ਬਦਲਣੀ ਹੁੰਦੀ ਉਹਦੇ ਲੱਕ ਦੀ ਬਦਲ ਲੈਂਦੀ ਆ ਹੈ ਐਡੀ ਤਿਆਰੀ ਕਰਨੀ ਤਿਆਰੀ ਐਡੀ ਕੋਈ ਜ਼ਰੂਰੀ ਨਹੀਂ ਹੁੰਦੀ ਜਿੱਡੀ ਤੂੰ ਕੀਤੀ ਆ। ਡਾਕਟਰ ਸਾਹਿਬ ਅੱਛਾ ਤੂੰ ਮਰੀਜ਼ ਮੈਨੂੰ ਲੱਗਦਾ ਇਥੋਂ ਕਿਤੇ ਲੈ ਜਾਣੇ ਕਿਤੇ ਹੋਰ ਪਾਸੇ ਮੈਨੂੰ ਲੱਗਦਾ। ਉਹ ਬਿਮਾਰ ਬੰਦੇ ਆ, ਉਹ ਤਾਂ ਅੱਗੇ ਹੀ ਇਸ ਕੰਮ ਦੇ ਤਲਾਸ਼ 'ਚ ਹੁੰਦੇ ਆ। ਕਿਉਂਕਿ ਬਿਮਾਰ ਜਦੋਂ ਬੰਦਾ ਹੁੰਦਾ ਉਹਦਾ ਟੈਂਪਰੇਚਰ ਵਧਿਆ ਹੁੰਦਾ, ਜਿਸਮ ਗਰਮ ਹੋਇਆ ਹੁੰਦਾ, ਉਹ ਤਾਂ ਪਰੇ ਰਹਿਣਾ, ਉਹ ਤੋਂ ਫਰਕ ਰੱਖਣਾ ਮਰੀਜ਼ ਤੋਂ। ਕਿਉਂਕਿ ਮਰੀਜ਼ ਨੂੰ ਅਸੀਂ ਕੀ ਕਹਿ ਲੈਣਾ ਹੈ? ਉਹ ਤਾਂ ਮਰੀਜ਼ ਆ ਨਾ, ਉਹ ਤਾਂ ਪਰਚਾ ਸਹੀ ਤਰ੍ਹਾਂ ਹੋਣਾ। ਇਹਦੀ ਡਿਊਟੀ ਵੀ ਉਹ ਪੱਠਿਆਂ ਵਾਲੇ ਵਾਰਡ 'ਚ ਆ ਜੀ ਉਹਦੇ ਤੁਰਦੀ ਫਿਰਦੀ ਮਰੀਜ਼ਾਂ ਦੇ ਵੇਖ ਵੇਖ ਕੇ ਪੱਠੇ ਠੀਕ ਹੋਣ ਲੱਗ ਪਏ ਜੀ ਬਸ ਇਹਨੂੰ ਪੱਠਿਆਂ ਵਾਲੇ ਪਾਸੇ ਜਿੰਨਾ ਮਰਜ਼ੀ ਫਿਰੇ, ਉੱਲੂ ਦੇ ਪੱਠਿਆਂ ਵਾਲੇ ਪਾਸੇ ਨਹੀਂ ਜਾਣ ਦੇਣਾ। ਉਹ ਬਦਤਮੀਜ਼ੀ ਕਰਦੇ ਪੁੱਤਰ ਓਏ। ਡਾਕਟਰ ਜੀ, ਸਾਹਿਬ ਕਿਆ? ਮੇਰਾ ਦਿਲ ਬੜਾ ਘਬਰਾਉਂਦਾ ਹੈ ਬਹੁਤੇ ਬੰਦੇ ਦੇਖ ਕੇ ਘਬਰਾਉਂਦਾ, ਘੱਟ ਬੰਦੇ ਦੇਖ ਕੇ ਘਬਰਾਉਂਦਾ। ਡਾਕਟਰ ਸਾਹਿਬ ਜਦੋਂ ਕੋਈ ਪੈਸੇ ਘੱਟ ਦੇਵੇ ਜੀ ਉਹ ਤਾਂ ਘਬਰਾਉਣਾ ਚਾਹੀਦਾ ਪੁੱਤਰ। ਮੈਨੂੰ ਪੈਸੇ ਘੱਟ ਕਿਤੇ ਗਿਆ, ਮੇਰਾ ਆਪਣਾ ਥੋੜਾ ਜਾ ਕਿੰਨੀ ਕਿ ਡਰਾਮੇ ਦੇ ਪੈਸੇ ਮੈਂ 7 ਦਿਨ ਮਿਹਨਤ ਕਰਾਂ, ਮੈਨੂੰ ਘੱਟ ਮਿਲਣ, ਮੇਰਾ ਦਿਲ ਘਬਰਾਉਣਾ ਹੀ ਹੈ। ਇਹ ਹਰ ਬੰਦੇ ਦਾ ਘਬਰਾਉਂਦਾ ਪੁੱਤ। ਐਸ ਹਸਪੀਟਲ 'ਚੋਂ ਕਿੰਨੀ ਤਨਖਾਹ ਵਾ ਤੇਰੀ ਡਾਕਟਰ ਸਾਹਿਬ ਨੂੰ ਦੱਸੋ ਡਾਕਟਰ ਸਾਹਿਬ ਮੇਰੀ ਇੱਥੇ 50,000 ਤਨਖਾਹ ਹੈ ਝੂਠੀ ਆ ਝੂਠੀ ਆ ਕਿਉਂ? ਜਿਹੜਾ ਫੈਸਲਾਬਾਦ ਦਾ ਰੇਟ ਆ ਉਹ ਦੱਸ ਰੁਪਈਆ 3500 ਬੰਦੇ 7 ਉਹ ਤੈਨੂੰ ਹਸਪੀਟਲ ਦਾ ਪੁੱਛਣ ਦੇ, ਤੂੰ ਫੀਜਾਂ ਦੇ ਡੇਰੇ ਦਾ ਦੱਸੀ ਜਾਂਦਾ। ਅਠਵਾਂ ਉਹ ਦਾਵਾ ਜਿਹਦੀ ਬੈਠਕ ਹੁੰਦੀ ਆ ਅੱਛਾ ਉਹ ਆਪਣੀ ਵਾਰੀ ਲੈ ਕੇ ਰੌਲਾ ਪਾਣਾ ਕਹਿੰਦਾ ਚੁੱਕੋ ਇੱਥੋਂ ਮੇਰਾ ਆਬਾ ਆ ਗਿਆ ਵਾ अच्छा बात सुनिए, ऐसा करें आप परेशान ना हो। ਡਾਕਟਰ ਸਾਹਿਬ दिल में क्या होता क्या आपके? ਪਤਾ ਨਹੀਂ ਡਾਕਟਰ ਸਾਹਿਬ ਇੱਥੇ ਘਬਰਾ ਪੈਂਦਾ ਹੈ ਇੱਥੇ ਹੀ ਮੇਰੇ ਪੈਂਦਾ, ਇੱਥੇ ਹੀ ਮੇਰੇ ਪੈਂਦਾ। ਘਬਰਾ ਪਤਾ ਕਿਉਂ ਪੈਂਦਾ ਵਾ ਇਹ ਤੂੰ ਆਪਣੇ ਘਬਰਾ ਨੂੰ ਨਾ ਮੇਰੇ ਘਬਰਾ ਦੇ ਉੱਤੇ ਲਾ ਦੇ। ਫਿਰ ਦੇਖੀ ਇਸ ਕੰਜੇ ਨੂੰ ਘਬਰਾ ਪੈ ਜਾਣਾ। ਇਹ ਤਾਂ ਇਹ ਕੁਛ ਸ਼ਾਇਦ ਦੇਖੀ ਨਹੀਂ ਜਾਂਦੀ। ਅੱਛਾ ਜੀ ਤੁਹਾਨੂੰ ਮੈਡੀਸਨ ਦੀ ਲੋੜ ਨਹੀਂ ਹੈਗੀ ਤੁਸੀਂ ਆਪਣਾ ਏਟੀਐਮ ਦੂਸਰੀ ਸਾਈਡ ਤੇ ਕਰ ਲਓ ਦਬਾਓ ਪੈ ਜਾਂਦਾ ਡਾਕਟਰ ਸਾਹਿਬ ਜੀ, ਨੂੰ ਜੀ। ਚੈੱਕ ਕਰੋ ਨਾ ਇੱਥੇ ਘਬਰਾ ਪੈਂਦਾ ਹੈ ਇੱਥੇ ਪੈਂਦਾ ਘਬਰਾ ਇੱਥੇ? ਹਾਂਜੀ ਹਾਲਾਂਕਿ ਇੱਥੋਂ ਦੀ ਪੈਂਦਾ ਨਹੀਂ ਆ ਇੱਥੇ ਤੱਕ ਆਉਂਦਾ ਵਾ ਜੀ ਘਬਰਾ ਇੱਧਰ ਪੈਂਦਾ ਉਹ ਹਾਂਜੀ ਇੱਕ ਪਾਸੇ ਪੈਂਦਾ ਕਿ ਦੋਵਾਂ ਪਾਸੇ ਪੈਂਦਾ ਘਬਰਾ? ਡਾਕਟਰ ਸਾਹਿਬ ਇੱਧਰ ਹੀ ਇੱਕ ਪੈਂਦਾ ਸਾਈਡ ਤੇ ਪੈਂਦਾ ਘਬਰਾ। ਹਾਂਜੀ ਕਰ ਸਾਹਿਬ ਕੋਈ ਨਹੀਂ, ਕੋਈ ਬਾਤ ਨਹੀਂ, ਕੋਈ ਬਾਤ ਨਹੀਂ। ਬੈਜੋ ਦੋਸਤੋ, ਬੈਜੋ ਬੜੀ ਦੂਰੋਂ। ਸਿਰਫ 2 ਦਿਨ ਮੈਂ ਫੈਸਲਾਬਾਦ ਬਹਿਣਾ, ਸਿਰਫ ਤੁਹਾਡੀ ਵਜ੍ਹਾ ਨਾਲ। ਕਿਉਂਕਿ ਇੱਥੇ ਪੇਸ਼ੈਂਟ ਬਹੁਤ ਜ਼ਿਆਦਾ ਨੇ। 2 ਦਿਨ ਮੈਨੂੰ ਪੈਂਦੇ ਆਉਣਾ ਨਹੀਂ ਤੇ ਸ਼ਾਹਕੋਟ ਸੋਹਣਾ ਮੰਜੀਆਂ ਪੀੜੀਆਂ ਦਾ ਕੰਮ ਕਰਦੇ ਆ ਉੱਥੇ ਮੈਂ ਸੋਹਣੀ ਠਕਾਈ ਕਰਦਾ, ਉਹ ਠਕਾਈ ਵੇਚ ਤੇ ਮੈਂ ਇੱਥੇ ਆਇਆ। ਮੰਜੀ ਪੀੜੀ ਮੈਂ ਜਿੱਦਾਂ ਦੀ ਠੋਕ ਦੇਣਾ ਪੁੱਤਰ, ਤੁਹਾਡੀ ਮੈਂ ਮੰਜੀ ਠੋਕ ਦੇਵਾਂ। ਤੁਸੀਂ ਸਾਰੀ ਜ਼ਿੰਦਗੀ ਮੰਜੀ ਹੈ ਮੇਰੇ ਕੋਲ ਹੀ ਡਾਊਨ। ਇਧਰੋਂ ਢਿੱਲੀ ਹੋਵੇ, ਉਧਰੋਂ ਮੈਂ ਠੋਕ ਦਿਆਂ। ਮੈਂ ਤਾਂ ਐਡੀ ਸੋਹਣੀ ਠਕਾਈ ਕਰਦਾ ਪੁੱਤਰ। ਦਿਲ ਕਿਤੋਂ ਘਬਰਾਉਂਦਾ। ਡਾਕਟਰ ਸਾਹਿਬ ਇੱਥੋਂ
ਘਬਰਾਉਂਦਾ ਤੇ ਅੱਗ ਲੱਗ ਜਾਂਦੀ ਏ। ਅੱਗ ਲੱਗਦੀ ਹੈ ਪੁੱਤਰ ਓਏ ਜਦੋਂ ਦਿਲ ਘਬਰਾਉਂਦਾ। ਇਹਦੇ ਨਾਲ ਕੋਈ ਸੌਂਦਾ ਤੇ ਕਿਹੜੇ ਟਾਈਮ ਨਹਾਉਂਦਾ? ਪੈਸੇ ਨਹੀਂ ਪਟਾਉਂਦਾ ਤੂੰ ਨਾ ਤੇ ਏਦਾਂ ਕਰੇ ਮੁਕਤਬਰੀ ਲਾਉਂਦਾ? ਉਹ ਤਾਂ ਨਹੀਂ ਹੋਣਾ ਸਾਰੀ ਰਾਤ ਸੌਂਦਾ। ਚਲੋ ਕੁਛ ਤੇ ਬਣਾਉਂਦਾ ਤੁਹਾਡੀ ਇਧਰਲੀ ਸਾਈਡ ਤੇ ਅੱਗ ਲੱਗਦੀ ਆ ਹਾਂਜੀ। ਐ ਫੜ ਉੱਥੇ ਰੱਖ ਜਿੱਥੇ ਤੇਰੇ ਦਰਦ ਘਬਰਾ ਜਾ ਪੈਂਦਾ। ਦੁੱਖ ਲੱਗਾ ਓਹੋ ਜੇ ਪੈਨਸਲ ਹੁੰਦੀ ਤਾਂ ਮੈਂ ਤੈਨੂੰ ਅੱਲਾ ਦੀ ਕਸਮ ਦਵਾਈ ਲਿਖ ਦੇਣੀ। ਹੁਣ ਪੈਨਸਲ ਹੀ ਨਹੀਂ, ਮੈਂ ਕਿੱਦਾਂ ਲਿਖ ਦਵਾਂ? ਪੈਨਸਲ ਫੜ ਲਾ ਕਿਤੇ। ਇੱਥੇ ਹਸਪੀਟਲ ਦਾ ਇੱਕ ਦਾ ਕਮਰਾ ਘੱਟ ਬਣਾ ਲੈਂਦਾ, ਕੋਈ 12 ਪੈਨਸਲਾਂ ਦਾ ਰੱਖ ਲੈਂਦਾ ਇੱਥੇ। ਤੁਹਾਨੂੰ ਨਹੀਂ ਪਤਾ ਪੈਨਸਲ ਨਹੀਂ ਹੈਗੀ ਹਾਂ ਪੈਨ ਪੜਾਓ। ਤੁਸੀਂ ਨਾ ਮੋਬਾਈਲ ਨੰਬਰ ਦੇ ਦਿਆ ਕਰੋ ਤੇ ਆਪ ਹੀ ਉੱਥੇ मेडिकल स्टोर वाले ना गल करा दे। अच्छा मैं आपको मेडिसिन लिख के दे रहा हूँ जी डॉक्टर साहब। आप जब ये मेडिसिन लेने जाए ना आपको दिल कहाँ पे घबराता है? ज्यादा घबराता है? 24 घंटे किहड़े टाइम घबराउंदा ज्यादा? डॉक्टर साहब 24 घंटे 24 घंटे घबराई जांदा। तेरा दिल बदलण नाल होया पिया। ਇਹਨੂੰ ਨਾ ਕੈਪਸੂਲ ਸਰੋਂ ਦੇ ਤੇਲ ਨਾਲ ਲੈ ਕੇ ਦਿਓ। ਨਾ ਨਾ ਪੁੱਤਰ ਉਹ ਤਾਂ ਮੈਂ ਦਵਾਈ ਤੈਨੂੰ ਦਿੱਤੀ। ਤੇਰਾ ਆਪਣੀ ਤੇਰੀ ਪ੍ਰੋਬਲਮ ਉਹਦੀ ਆਪਣੀ ਪ੍ਰੋਬਲਮ ਆ। ਇਹ ਸਰੋਂ ਦਾ ਤੇਲ ਨਾਲ ਤੈਨੂੰ ਕੈਪਸੂਲ ਚੜਨਾ ਪੁੱਤਰ ਓਏ। ਇਹ ਸੌਣ ਭਾਦੋਂ ਦਾ ਮਹੀਨਾ ਹੈ ਜੀ ਤਾਂ ਤੇਲ ਲਾਓ ਭਾਵੇਂ ਨਾ ਲਾਓ ਕੈਪਸੂਲ ਚੜ ਜਾਂਦਾ। डॉक्टर साहब। आपको मैं मेडिसिन लिख के दे रहा हूँ। जी डॉक्टर तो साहब। आपने मेडिसिन ले लेंगी ना? जी डॉक्टर साहब। लेनी है मेडिसिन में आपको? ओके डॉक्टर लेनी है। बता रहा हूँ, देखो। ओके डॉक्टर साहब। ये मैं आपको मेडिसिन लिख रहा हूँ जी ਕਿਉਂਕਿ ਇਹ ਤੁਸੀਂ ਜਦੋਂ ਦਵਾਈ ਲੈਣ ਜਾਓ ਨਾ जी ਤੇ ਨਾਲ ਮੈਂ ਤੁਹਾਨੂੰ ਆਪਣੀਆਂ ਵੀ 2 ਗੋਲੀਆਂ ਲੈ ਕੇ ਦੇਤੀਆਂ। ਇਹ ਵੀ ਫੜੀ ਲਿਆਓ। ਕੈਪਸੂਲ ਗੋਲੀਆਂ ਆ ਕਿਹੜਾ ਤੇਰੀ ਮਾਂ ਵਾਲਾ ਮੈਡੀਕਲ ਸਟੋਰ ਜਿੱਥੋਂ ਮਿਲੇਗੀ। ਤੈਨੂੰ ਸਮਝ ਆ ਜਾਵੇ ਤੇ ਕੰਜਰਾ ਮੇਰਾ ਨੁਕਸਾ ਚੋਰੀ ਹੋ ਜਾਵੇ। ਵਾਹ ਇਹ ਤੈਨੂੰ ਨਹੀਂ ਪੁੱਤ ਇਹ ਉੱਥੇ ਜਾ ਕੇ ਸਮਝ ਆਉਣੀ ਹੈ ਕੀ ਹੈ। डॉक्टर साहब मैंने अग भी बड़ी लगती है। ਤੈਨੂੰ ਅੱਗ ਲੱਗਦੀ ਆ? हाँ जी। ਇਸਰ ਕੋਲ ਦਾ ਛਿਲਕਾ ਲਾ ਕੇ ਨਾ ਉਹਦੇ ਉੱਤੇ ਕੱਛੇ ਤੇ ਉਹ ਪਾਇਆ ਕਰ ਉਹ ਤਾਂ ਵੇਖਦੇ ਵਾਸਤੇ। ਨਾ ਨਾ ਇਹਦੀ ਗੱਲ ਨਾ ਮੰਨਣਾ ਤੁਸੀਂ। जी डॉक्टर साहब। ਇਹਨੇ ਇਸ ਤਰ੍ਹਾਂ ਹੀ ਆਪਣੀ ਸੱਸ ਠੰਡੀ ਕਰ ਲਈ ਇਹਨੇ। ਉਹ ਇੰਨੀ ਠੰਡੀ ਕਰ ਲਈ ਯਾਰ ਮਾੜਾ ਜਿਹਾ ਵੀ ਪੱਖਾ ਚਲੇ ਜੰਮ ਜਾਂਦੀ ਹੈ। ਹਾਂਜੀ ਉਹ ਕਹਿੰਦੀ ਮੇਰੇ ਜੰਮਦਾ ਕੁਛ ਨਹੀਂ ਮੈਂ ਤਾਂ ਮੈਂ ਕਿਹਾ ਚਲੋ ਹੁਣ ਮਾੜਾ ਮਾੜਾ ਗਰਮ ਪਾਣੀ ਪਾ ਕੇ ਦੀ ਸੱਸ ਮਾੜੀ ਜਿਹੀ ਰਵਾਂ ਕਰੀ ਦੀਆਂ। हाँ। मैंने चेक करो ना। ਮੈਂ ਹੁਣ ਤੈਨੂੰ ਕੀ ਚੈੱਕ ਕਰਾਂ? ਇਹਦਾ ਪ੍ਰੈਸ਼ਰ ਕਰਕੇ ਨਾ ਇਹਦਾ ਪ੍ਰੈਸ਼ਰ ਕਰਕੇ ਇਹਦੀ ਇਹ ਸਾਈਡ ਹੀ ਲਾ ਦਿਓ ਤਾਂ ਕਿ ਇਹਦੀ ਵਜ੍ਹਾ ਤੋਂ ਤੱਤੀ ਠੰਡੀ ਹੁੰਦੀ ਹੈ। ਹਾਂ ਯਾਰ ਇਹਦੀ ਵਜ੍ਹਾ ਨਾਲ ਤੇ ਰੌਣਕ ਉਹ ਹੀ ਲੈ ਗਈ ਤੇ ਫੇਰ ਕੀ ਫਾਇਦਾ? ਉਹਦੇ ਚ ਤੇ ਸਾਡੇ 'ਚ ਫਰਕ ਹੀ ਰਹਿ ਜਾਣਾ ਪੁੱਤਰ। ਹੈ ਸਾਡੇ 'ਚ ਵੀ ਮਾੜਾ ਜਿਹਾ ਵਾ ਮੋਬਾਈਲ ਦਾ ਹੀ ਫਰਕ ਆ ਹੋਰ ਕੁਝ डॉक्टर ਨਹੀਂ। साहब मैंने एक और मसला है। डॉक्टर साहब मैंने साह बड़ा चढ़ता है। ਇਹਦਾ ਮਤਲਬ ਡਾਕਟਰ ਕੋਲ ਬੈਠਾ ਹੋਵੇ ਤਾਂ ਮਸਲੇ ਵੱਧਦੇ ਰਹਿੰਦੇ। ਆਹ ਦਵਾਈ ਤੈਨੂੰ ਮੈਂ ਜਿਹੜੀ ਲਿਖ ਕੇ ਦਿੱਤੀ ਹੈ ਨਾ ਇਹਨੂੰ ਚੁੱਪ ਕਰਕੇ ਖਾ ਲਾ ਪਹਿਲੇ। ਠੀਕ ਹੈ ਜੇ ਤਾਂ ਡਾਕਟਰ ਤੈਨੂੰ ਆਰਾਮ ਆ ਗਿਆ ਤਾਂ ਠੀਕ ਹੈ, ਜੇ ਨਾ ਆਇਆ ਤਾਂ ਵਾਪਸ ਆਉਣਾ ਤੂੰ ਦੁਬਾਰਾ ਮੇਰੇ ਕੋਲ। ठीक है डॉक्टर ਹਾਂ साहब। ਜੇ ਨਹੀਂ ਤੈਨੂੰ ਫੇਰ ਵੀ ਤੈਨੂੰ ਯਕੀਨ ਮੇਰੇ ਤੇ ਆਉਣ ਡਿਆ ਆ ਪੈਨਸਲ ਤੇ ਰਜਿਸਟਰ ਲਾਇਆ ਆਪ ਹੀ ਲਿਖ ਲਈ ਜਾਈਂ। ਇਹ ਦਵਾਈ ਜਿਹੜੀ ਹੈ ਨਾ जी ਉਹ 4 ਕਰੀਮਾਂ ਦੇ ਵਿੱਚ ਹੀ ਘੋਲ ਕੇ ਤੁਸੀਂ ਮੂੰਹ ਤੇ ਲਾ ਲਿਆ ਕਰਨੀ ਹੈ। ਜਦ ਬਿਲਕੁਲ ਆਰਾਮ ਆ ਜਾਏ। ओके डॉक्टर साहब। ਡਾਕਟਰ ਆਪਣੀ ਮੈਨੂੰ ਇਸ਼ਾਰਾ ਕਰਕੇ ਗਈ, ਮੈਨੂੰ ਇਸ਼ਾਰਾ ਕਰਕੇ ਗਈ ਹੈ। ਡਾਕਟਰ ਮੈਨੂੰ ਇਸ਼ਾਰਾ ਆਪਣੀ ਕੀਤਾ ਉਹਨੇ ਮੇਰੇ ਹੱਥ ਲਾਇਆ ਸਿਰ ਤੇ। ਆਪਣੀ ਵੀ ਦਵਾਈ ਲੈ ਡਾਕਟਰ ਕੋਈ ਚੰਗਾ ਜਿਹਾ ਸ਼ੁਕਰ ਕਰਨਾ ਆ ਦੇ ਲੋ ਪੜੇ ਲਿਖੇ ਡਾਕਟਰ ਸਾਹਿਬ ਆਏ ਨੇ ਜੀ। ਡਾਕਟਰ ਸਾਹਿਬ ਮੇਰੇ ਬੱਚੇ ਨਾਲ ਬਹੁਤ ਜ਼ਿਆਦਤੀ ਹੋ ਗਈ ਹੈ। ਚੁੱਪ ਕਰਕੇ ਪਰਚਾ ਕਰਾ ਦਵਾਈ ਨਾਲ। ਇਹ ਸ਼ੁਬਾਨ ਨਹੀਂ ਹੈ। ਪੈਸੇ ਕਮਾ ਮਾਮਾ ਪੈਸੇ ਕਮਾ ਹੋਰ ਤੈਨੂੰ ਕੀ ਚਾਹੀਦੇ? ਇੱਥੇ ਤਾਂ ਰੇਟ ਤੇਰਾ ਸਹੀ ਲੱਗ ਜਾ। ਇਹ ਸ਼ੁਬਾਨ ਕੇ ਲੈ ਜਾ ਜਰਾ ਹਾਂ ਉਹਦੇ ਨਾਲ ਅੰਨੇਵਾਹ ਜ਼ਿਆਦਤੀ ਹੋਈ ਹੈ ਸਰ। ਬਾਜੀ ਜਿਹੜਾ ਜ਼ਿਆਦਤੀ ਕਰਦਾ ਅੰਨੇਵਾਹ ਕਰਦਾ ਹੈ। ਜੇ ਉਹ ਬੰਦਾ ਸਹੀ ਹੋਵੇ ਤੇ ਜ਼ਿਆਦਤੀ ਕਰੇ। ਕੀ ਹੋਇਆ? ਚਾਹ ਪਿਲਾਵੇ ਤੂੰ। ਇਧਰ ਆਓ ਬੇਟਾ ਇਧਰ आओ। क्या बात है? ਡਾਕਟਰ क्या बात? ਸਾਹਿਬ ਇਹ ਬੱਚੇ ਨੂੰ ਮੁੱਦ ਲੈ ਕੇ ਫਿਰ ਦਵਾਈ ਦਿਓ। ओहो माय गॉड बेटा क्या हुआ? क्या बेटा क्या हुआ? क्या है? डॉक्टर साहब दर्द बड़ी हुंदी है। घर जा पुत्र घर जा। ਸੀਰੀਆ ਬੱਚੇ ਤੇ ਦਰਦ ਕਿਹੜੀ ਗੱਲੋਂ ਹੁੰਦਾ ਹੀ ਉਹ ਡਾਕਟਰ ਛੋਲੇ ਦੇ ਕੇ ਹੋਇਆ ਵਾ ਤੈਨੂੰ ਉਹਦੇ ਹੁੰਦਿਆਂ ਦਰਦ ਹੁੰਦਾ ਹੀ ਕੋਚੀ ਰਿਹਾ ਬੱਚੇ ਆ ਪੁੱਤਰ ਕੋਈ ਗੱਲ ਨਹੀਂ ਤੇਰੇ ਦਰਦ ਹੋਣੀ ਆ ਕਿਉਂਕਿ ਤੇਰੀ ਹਰ ਸ਼ੈ ਲਾਗੇ ਪਈ ਆ। ਆ ਤੇਰਾ ਕੁਣੀ ਦਾ ਜੋੜ ਆ ਤੇਰਾ ਹੱਥ ਸਾਡਾ ਆ ਕੁਣੀ ਆ ਹੱਥ ਆ ਜਾ ਤੇਰੀ ਹਰ ਸ਼ੈ ਲਾਗੇ ਇਸ ਕਰਕੇ ਤੇਰੇ ਦਰਦ ਹੋਣੀ ਆ ਪੁੱਤਰ। ਤੇਰੇ ਅੰਦਰ ਨਾ ਤੇਰੀ ਹਰ ਸ਼ੈ ਫਸੀ ਪਈ ਹੈ। ਇਹ ਖੋਲਣੀ ਪੈਣੀ ਆ ਪੁੱਤਰ। ਤੈਨੂੰ ਜੱਕ ਲੱਗਣਾ ਤੈਨੂੰ ਜੱਕ ਲੱਗਣਾ ਤੈਨੂੰ ਜੱਕ ਲੱਗਣਾ ਔਰ ਤੂੰ ਇਦਾਂ ਦਾ ਸਹੀ ਹੋ ਜਾਣਾ ਮੇਰੇ ਬੱਚਾ। ਔਰ ਤੂੰ ਇਦਾਂ ਦਾ ਸਹੀ ਹੋ ਜਾਏਗਾ ਪੁੱਤਰ। ਓਏ ਤੇਰਾ ਕੱਦ ਵਧੇਗਾ। ਤੇਰੇ ਅੰਦਰ ਠਕਾਈ ਹੋਣੀ ਥੋੜੀ ਜਿਹੀ ਠਕਾਈ। ਤੈਨੂੰ ਨਹੀਂ ਪਤਾ ਡਾਕਟਰ ਮੰਜੀ ਪੀੜੀ ਸਪੈਸ਼ਲਿਸਟ ਆ। मैं दवाई लेने आया भरा नहीं है। ਆ ਜਾ ਉਧਰ ਤੁਸੀਂ ਇਹ ਵਾਲੇ ਸਾਹਿਬ ਹੋ? ਹਾਂ ਜੀ ਇਹ ਬੱਚਾ ਮੇਰਾ ਐਡੀ ਕਾਲੀ ਕਾਦੀ ਸੀ ਤੂੰ ਹੁਣੇ ਪਾਉਣੇ ਨਿਆਣੇ ਜੰਮੀ ਜਾਣ।
ਪੂਰਾ ਟਾਈਮ ਦੇਈਦਾ ਹੁੰਦਾ, ਪੂਰਾ ਟਾਈਮ ਦੇਈਦਾ ਹੁੰਦਾ, ਬੱਚੇ ਨੂੰ ਵਧਣ ਫੁੱਲਣ ਦਾ ਟਾਈਮ ਦੇਈਦਾ ਹੁੰਦਾ। ਤੁਹਾਡੀਆਂ ਕਾਹਲੀਆਂ ਦੇਖ ਬੱਚਾ ਆਉਣਾ ਪਾਉਣਾ ਖੜਾ। ਉਹ ਡਾਕਟਰ ਸਾਹਿਬ ਬਸ ਬੱਚੇ ਨਾਲ ਜ਼ਿਆਦਤੀ ਹੋਈ ਕਿ ਸਕਰੀਨ ਵਾਲਾ ਗੋਲਾ ਖਾ ਬੈਠਾ। ਅੱਛਾ ਸਕਰੀਨ ਵਾਲਾ ਗੋਲਾ ਖਾਦਾ, ਗੋਲਾ ਜੀ, ਜੀ, ਖਾਦਾ। ਜੀ, ਜੀ। ਇਹ ਗੋਲਾ ਚੂਸਿਆ ਵਾ ਕਿ ਖਾਦਾ ਵਾ? ਨਹੀਂ ਪਹਿਲੇ ਗੋਲਾ ਸਕਰੀਨ ਤੇ ਵੇਖਿਆ ਵਾ ਕਿ ਚੂਸਦੇ ਕਿੱਦਾਂ ਵਾ, ਉਹੀ ਸਕਰੀਨ ਵਾਲਾ ਇਹਨੇ ਚੂਸ ਲਿਆ। ਅੱਛਾ ਉਹ ਸਕਰੀਨ ਵਾਲਾ ਚੂਸਿਆ ਨੇ। ਹਾਂਜੀ ਹਾਂਜੀ ਇਹਨੂੰ ਕਰੰਟ ਨਹੀਂ ਪਿਆ, ਇਹਨੂੰ ਕਰੰਟ ਨਹੀਂ ਪਿਆ। ਇਹਨੂੰ ਸਕਰੀਨ ਵਾਲਾ ਨਾ ਚਸਾਇਆ ਕਰੋ ਮਾਮ, ਬੈਟਰੀ ਪਾਟ ਗਈ ਮੂੰਹ 'ਚ, ਫਿਰ ਕੌਣ ਜ਼ਿੰਮੇਦਾਰ? ਛੋਟਾ ਕੱਲ੍ਹ ਤੇਰੇ ਹੁਣ ਦਰਦ ਹੋਈ ਖਾ ਰਹੇ ਸਾਡੇ ਡਾਕਟਰ ਤੇ ਸ਼ੱਕ ਪਾਉਂਦੇ ਆ। ਕਹਾਂ पे दर्द कहाँ पे होती है? ਇੱਥੇ ਵੱਟ ਫਿਰਦਾ ਬੜਾ ਪੈੜਾ ਏ ਵੱਟ ਫਿਰਦਾ ਵਾ। ਇੱਕ ਵਾਰ ਇਹਨੂੰ ਫਿਰ ਲੈਣ ਦੇ, ਫਿਰ ਲੈਣ ਦੇ। ਡਾਕਟਰ ਸਾਹਿਬ ਪੂਰਾ ਫਿਰ ਲੈਣ ਦੇ, ਪੂਰਾ ਫਿਰ ਲੈਣ ਦੇ। ਮਰੀਜ਼ ਦੀ ਨਾ ਤਲਾਸ਼ੀ ਲਵੋ, ਦਰਦ ਹੈ ਕਿਤੇ। ਢਿੱਡਾ ਪੁੱਤ ਓਏ, ਅੰਦਰੋਂ ਪੀੜੀ ਲੈ ਕੇ ਆ, ਇਹਨੂੰ ਪਾ ਕੇ ਉੱਤੇ ਚੈੱਕ ਕਰੀਏ। ਬੇਟੇ ਸਬਰ ਕਰ, ਇਸੇ ਬਹਾਨੇ ਤੇਰਾ ਕੱਦ ਵੱਜੇਗਾ। ਆਹੋ ਬੇਟਾ ਮੈਨੂੰ ਇਹ ਦੱਸ ਵੀ ਦਰਦ ਹੁੰਦੀ ਕਿੱਥੇ ਆ? ਇਹ ਡਾਕਟਰਾਂ ਨੇ ਕੱਦ ਕਿਹੜਾ ਵਧਾਣਾ ਵਾ? ਹੈ ਪਾਗਲ, ਇੱਥੇ ਚੁੱਕ ਲਿਆ, ਇਹਨੂੰ ਚੁੱਕ ਲਿਆ, ਇਹਨੂੰ ਚੁੱਕ ਲਿਆ। ਉਧਰੋਂ ਪੁੱਤਰ ਇੱਕ ਛੁਰੀ ਲੈ ਕੇ ਆ। ਹਾਂ ਮੈਂ ਨਾ ਅੰਦਰ ਦੇਖਣਾ ਵੀ ਦਰਦ ਕਿੱਥੇ ਹੁੰਦੀ ਹੈ। ਡਾਕਟਰ ਸਾਹਿਬ ਮੇਰਾ ਇਕਲੌਤਾ ਬੱਚਾ। ਅਕਲੋਤਾ ਬੱਚਾ ਪੁੱਤਰ ਇਹ ਤੇ ਫਿਰ ਤੂੰ ਸਾਡੇ ਕੋਲ ਕਿਉਂ ਲੈ ਕੇ ਆਇਆ ਪੁੱਤਰ? ਸਾਡੇ ਕੋਲ ਤਾਂ ਜਿਹੜਾ ਆਇਆ ਸੀ ਕੱਟ ਵੱਢ ਦਿੱਤਾ ਵਾ। ਖਲੋਤਾ ਬੱਚਾ ਕੋ ਖਲੋਤਾ ਲੈ ਵਾਲਾ ਬੈਠਾ ਲੈ। ਅੱਛਾ ਦਰਦ ਕਹਾਂ ਹੁੰਦੀ ਹੈ? ਇੱਥੇ ਡਾਕਟਰ ਇੱਥੇ ਹੁੰਦੀ ਆ। ਇਹਨੂੰ ਕਿਸੇ ਹੋਰ ਡਾਕਟਰ ਕੋਲ ਲੈ ਜਾਓ ਕਿਉਂਕਿ ਇੰਨੇ ਏਰੀਆ ਦਾ ਮੈਂ ਇਲਾਜ ਨਹੀਂ ਕਰਦਾ। ਆਇਆ ਪੁੱਤਰ। ਨਹੀਂ